मित्र प्यारे हाल मुरीदां दा कहना, हाल मुरीदां दा कहना। यारड़े दा सानू सत्थर चंगा, पट खेड़ियां दा रहना। मित्र प्यारे नू हाल मुरीदां दा कहना। अस्सलामुअलैकुम, सत श्री अकाल। मैं जी नासर ढिल्लों पंजाबी लहर चैनल ਦੇ ਰਾਹੀਂ ਆਪਾਂ ਉਹ ਲੋਕ ਜਿਹੜੇ ਪਾਕਿਸਤਾਨ ਦਾ ਵਿਜ਼ਿਟ ਕਰਦੇ ਨੇ, ਪਾਕਿਸਤਾਨ ਆਉਂਦੇ ਨੇ, ਉਹਨਾਂ ਦੇ ਐਕਸਪੀਰੀਐਂਸਸ ਸ਼ੇਅਰ ਕਰੀਦੇ ਨੇ ਆਪਣੇ ਪੰਜਾਬੀ ਲਹਿਰ ਚੈਨਲ ਦੀ ਰਾਹੀਂ ਰੱਖੀਦੇ ਨੇ ਦੂਜਿਆਂ ਤੱਕ। ਤੇ ਇੱਕ ਪਾਕਿਸਤਾਨ ਦਾ ਸੌਫਟ ਇਮੇਜ, ਵਧੀਆ ਇਮੇਜ, ਇੱਕ ਚੰਗਾ ਸੁਨਾਹ ਜਿਹੜਾ ਵਾ ਪੂਰੀ ਦੁਨੀਆ ਤੱਕ ਰੱਖਣ ਦੀ ਕੋਸ਼ਿਸ਼ ਕਰੀਦੀ ਕਿ ਇੱਧਰ ਜਿਸ ਤਰ੍ਹਾਂ ਇੱਕ ਹਊਆ ਬਣਾਇਆ ਜਾਂਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਪਾਕਿਸਤਾਨ ਬੜਾ ਵਧੀਆ ਪੀਸਫੁਲ ਮੁਲਕ ਹੈ। ਲੋਕ ਇੱਥੇ ਆਉਂਦੇ ਆ ਕੇ ਘੁੰਮ ਫਿਰ ਕੇ ਜਾਂਦੇ ਆ। ਆਪਣੀ ਕੋਸ਼ਿਸ਼ ਹੈ ਵੀ ਜ਼ਿਆਦਾ ਤੋਂ ਜ਼ਿਆਦਾ ਲੋਕ ਜਿਹੜੇ ਆ ਇਹਨਾਂ ਵੀਡੀਓਜ਼ ਨੂੰ ਵੇਖ ਕੇ ਇਹਨਾਂ ਲੋਕਾਂ ਦੇ ਉਹ ਐਕਸਪੀਰੀਅੰਸ ਜਿਹੜੇ ਕਿ ਇਹਨਾਂ ਨੇ ਇੱਥੇ ਆ ਕੇ ਮਹਿਸੂਸ ਕੀਤਾ, ਫੀਲ ਕੀਤਾ, ਇਹਨਾਂ ਦੇ ਉਹ ਜਜ਼ਬਾਤ ਉਹ ਵੀ ਤੁਹਾਡੇ ਤੱਕ ਰੱਖਣ ਦੀ ਆਪਾਂ ਕੋਸ਼ਿਸ਼ ਕਰੀਦੀ ਹੈ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਜਿਹੜੇ ਨੇ ਪੂਰੀ ਦੁਨੀਆ 'ਚ ਵੱਸਦੇ, ਜਿਨ੍ਹਾਂ ਦੇ ਰੂਟਸ ਇੱਧਰ ਜੁੜੇ ਨੇ, ਜਾਂ ਆਪਾਂ ਗੱਲ ਕਰੀਏ ਜਿਨ੍ਹਾਂ ਦੇ ਆਬਾਓ ਅਜਦਾਦ ਦੇ ਰੂਟਸ ਇੱਧਰ ਜੁੜੇ ਨੇ, ਜਾਂ ਆਪਾਂ ਗੱਲ ਕਰ ਲਈਏ ਕਿ ਧਾਰਮਿਕ ਤੌਰ 'ਤੇ, ਮਜ਼ਹਬੀ ਤੌਰ 'ਤੇ ਜਿਨ੍ਹਾਂ ਦੇ ਇੱਧਰ ਰਵਾਬਤ ਨੇ, ਕਹਿ ਲਓ ਗੁਰੂ ਘਰ ਨੇ, ਗੁਰਦੁਆਰਾ ਸਾਹਿਬਾਨ ਨੇ, ਜਾਂ ਨਨਕਾਣਾ ਸਾਹਿਬ ਬਾਬੇ ਨਾਨਕ ਦੀ ਧਰਤੀ ਹੈ, ਇੱਧਰ ਮੱਥਾ ਟੇਕਣਾ ਚਾਹੁੰਦੇ ਨੇ। ਸਪੈਸ਼ਲੀ ਸਿੱਖ ਕਮਿਊਨਿਟੀ ਉਹਨਾਂ ਵਾਸਤੇ, ਜਾਂ ਹਿੰਦੂ ਕਮਿਊਨਿਟੀ, ਉਹਨਾਂ ਦੇ ਰੂਟਸ ਇੱਧਰ ਜੁੜੇ ਨੇ। ਸੋ ਪਾਕਿਸਤਾਨ ਦਾ ਜਿਹੜਾ ਇੱਕ ਬਾਹਰ ਦੁਨੀਆ ਦੇ ਵਿੱਚ ਇੱਕ ਸੋਚ, ਥਿੰਕਿੰਗ ਆ, ਉਹਨੂੰ ਆਪਾਂ ਚੇਂਜ ਕਰਨ ਦੀ ਵੀ ਕੋਸ਼ਿਸ਼ ਕਰੀਦੀ ਹੈ। ਸੋ ਅੱਜ ਸਾਡੇ ਨਾਲ ਮੌਜੂਦ ਨੇ ਬਲਜੀਤ ਸਿੰਘ ਜੀ, ਜਿਹੜੇ USA ਤੋਂ ਆਏ ਨੇ। ਵੈਸੇ ਪੰਜਾਬ ਤੋਂ ਜੇ ਆਪਾਂ ਗੱਲ ਕਰੀਏ ਤੇ ਹੁਸ਼ਿਆਰਪੁਰ ਸ਼ਾਮ 84 ਦੇ ਲਾਗੇ ਇਹਨਾਂ ਦਾ ਪਿੰਡ, ਤੇ ਉਹਨਾਂ ਕੋਲ ਪੁੱਛਦੇ ਆ ਉਹਨਾਂ ਦਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ। ਬਲਜੀਤ ਜੀ, ਬਹੁਤ ਨਿੱਘਾ ਸਵਾਗਤ ਕਰਦੇ ਆ, ਵੈਲਕਮ ਕਰਦੇ ਆ ਤੁਹਾਨੂੰ ਪਾਕਿਸਤਾਨ ਦੀ ਧਰਤੀ ਤੇ ਆਉਣ ਦਾ। ਪਹਿਲੋਂ ਸਾਰਿਆਂ ਨਾਲੋਂ ਤੇ ਤੁਹਾਨੂੰ ਮੁਬਾਰਕਬਾਦ ਕਿ ਤੁਸੀਂ ਬਾਬੇ ਨਾਨਕ ਦੀ ਧਰਤੀ ਤੇ ਆ ਕੇ ਨਤਮਸਤਕ ਹੋਏ, ਮੱਥਾ ਟੇਕਿਆ। ਦੱਸਿਓ ਵੀ ਕਿਸ ਤਰ੍ਹਾਂ, ਜੇ ਆਪਾਂ ਸ਼ੁਰੂ ਤੋਂ ਸਟਾਰਟ ਤੋਂ ਹੀ ਇਹ ਗੱਲ ਕਰ ਲਈਏ ਵੀ ਕਿਸ ਤਰ੍ਹਾਂ ਦੇ ਜਜ਼ਬਾਤ ਸਨ, ਜਾਂ ਕਿੰਨੀ ਦੇਰ ਤੋਂ ਪਲੈਨਿੰਗ ਚੱਲ ਰਹੀ ਸੀ ਕਿ ਨਨਕਾਣਾ ਸਾਹਿਬ ਜਾਣਾ ਜਾਂ ਪਾਕਿਸਤਾਨ ਦਾ ਵਿਜ਼ਿਟ ਕਰਨਾ? ਹਾਂਜੀ, ਇਹ ਮਤਲਬ ਮਨ ਦੇ ਵਿੱਚ ਤਾਂ ਕਾਫੀ ਚਿਰ ਤੋਂ ਸੀਗਾ ਬਈ ਪਾਕਿਸਤਾਨ ਸਾਹਿਬ ਇੱਕ ਵਾਰੀ ਮਤਲਬ ਮਨ ਦੀ ਇੱਛਾ ਸੀਗੀ ਵੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਿਹੜੀ ਜਨਮ ਸਥਾਨ ਨਨਕਾਣਾ ਸਾਹਿਬ, ਪੰਜਾ ਸਾਹਿਬ, ਵੀ ਇੱਕ ਵਾਰੀ ਲਹਿੰਦੇ ਪੰਜਾਬ ਦੀ ਧਰਤੀ ਨੂੰ ਆਪ ਆ ਕੇ ਅੱਖੀ ਮਤਲਬ ਦੇਖਣਾ ਹੈ, ਉਹ ਦਰਸ਼ਨ ਕਰਨੇ ਆ। ਪਿਛਲੇ ਕਹਿ ਲਓ ਕਿ 6-7 ਸਾਲ ਤੋਂ ਇਹ ਚੱਲ ਰਿਹਾ ਸੀਗਾ ਵੀ ਹਾਂਜੀ ਵੀ ਇੱਕ ਵਾਰੀ ਜਾਣਾ ਆ। ਤੇ ਹੁਣ ਮਤਲਬ ਜੂਨ ਦੇ ਵਿੱਚ ਮੈਂ ਪੰਜਾਬ ਆਇਆ ਸੀ, ਚੜ੍ਹਦੇ ਪੰਜਾਬ ਆਇਆ ਸੀ, ਤੇ ਉੱਥੋਂ ਨਿਊਯਾਰਕ ਕੌਂਸਲੇਟ ਤੋਂ ਵੀਜ਼ਾ ਲੈ ਕੇ ਤੇ ਇੱਧਰ ਆਇਆ। ਮਤਲਬ ਸੱਚੇ ਪਾਤਸ਼ਾਹ ਨੇ ਬਹੁਤ ਕਿਰਪਾ ਕੀਤੀ ਵੀ ਜਿੱਥੇ ਨਨਕਾਣਾ ਸਾਹਿਬ ਦੇ ਦਰਸ਼ਨ ਹੋਏ, ਪੰਜਾ ਸਾਹਿਬ ਦੇ ਦਰਸ਼ਨ ਹੋਏ, ਤੇ ਜਿਹੜਾ ਗੁਰਦੁਆਰਾ ਸਾਹਿਬ ਚੋਆ ਸਾਹਿਬ ਜਿਹੜਾ ਸੀਗਾ ਬਿਲਕੁਲ ਆਪਣਾ ਰੋਹਤਾਸ ਕਿਲੇ ਦੇ ਨੇੜੇ ਆ, ਉਹਦੀ ਓਪਨਿੰਗ ਦੁਬਾਰਾ ਹੋਈ ਆ। ਤੇ ਉਦੋਂ ਵੀ ਉੱਥੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਇਹ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੋਈ ਕਿ ਉਸ ਦੇ ਓਪਨਿੰਗ ਦੇ ਟਾਈਮ ਤੇ ਮੈਨੂੰ ਉਸ ਵੇਲੇ ਜਿਹੜੀ ਹੋਈ ਆ ਤੇ ਉਦੋਂ ਪਹੁੰਚਣ ਦਾ ਮੌਕਾ ਮਿਲਿਆ। ਅੱਛਾ ਜੀ, ਅੱਛਾ ਇਹ ਦੱਸੋ ਵੀ ਇਸ ਤੋਂ ਜਦੋਂ ਵੀਜ਼ਾ ਪ੍ਰੋਸੈਸ ਚੱਲ ਰਿਹਾ ਸੀ ਉਹ ਕੋਈ ਟਫ ਤੇ ਨਹੀਂ ਸੀ ਵੀਜ਼ਾ ਪ੍ਰੋਸੈਸ? ਹਾਂ ਜੀ, ਮੈਂ ਜਿਹੜੀ ਮੇਰੀ ਜਾਣਕਾਰੀ ਦੇ ਹਿਸਾਬ ਨਾਲ ਵੀ ਜਿਹੜਾ ਮੇਰਾ ਆਪ ਦਾ ਐਕਸਪੀਰੀਅੰਸ ਹੈ ਮੈਂ ਉਹ ਦੱਸਦਾ ਵੀ ਮੈਂ ਨਿਊਯਾਰਕ ਤੋਂ ਵੀਜ਼ਾ ਲਿਆ, ਨਿਊਯਾਰਕ ਕੌਂਸਲੇਟ ਤੋਂ।
ਤੇ ਉਹਦੇ ਵਿੱਚ ਦੋ ਤਰ੍ਹਾਂ ਦੇ ਜਿੱਦਾਂ ਵੀਜ਼ੇ ਮਤਲਬ ਦੱਸੇ ਗਏ ਸੀ ਵੀ ਇੱਕ ਤਾਂ ਹੁੰਦਾ ਵੀ ਆਪਣਾ ਜਿਹੜਾ ਜਥੇ ਦੇ ਨਾਲ ਜਾਣਾ, ਤੇ ਉਹਦੇ ਵਿੱਚ ਤੁਹਾਨੂੰ ਕੋਈ ਸਪਾਂਸਰਸ਼ਿਪ ਚਾਹੀਦੀ ਆ, ਮਤਲਬ ਵੀ ਜਿਹੜੀ ਗੁਰਦੁਆਰਾ ਕਮੇਟੀ ਇੱਥੋਂ ਭੇਜੇ। ਜਦੋਂ ਤੁਹਾਡਾ ਕਿ ਉਹ ਕੋਈ ਬਾਕਵੀ ਹੁੰਦੇ ਤੁਸੀਂ ਉਹਨਾਂ ਦੇ ਨਾਲ ਰਾਬਤਾ ਕਰਕੇ ਉਹ ਤੁਹਾਨੂੰ ਇਨਵੀਟੇਸ਼ਨ ਲੈਟਰ ਜਿਹੜਾ ਭੇਜ ਸਕਦੇ ਉਹ ਤੁਹਾਨੂੰ ਜਮ੍ਹਾਂ ਕਰਾਉਣਾ ਪੈਣਾ। ਤੇ ਜੇ ਤੁਸੀਂ ਵੈਸੇ ਵਿਜ਼ਿਟ ਵੀਜ਼ਾ ਲੈਣਾ ਆ ਉਹਦੇ ਵਿੱਚ ਇਸ ਤਰੀਕੇ ਨਾਲ ਹੁੰਦਾ ਹੈ ਵੀ ਜੇ ਕੋਈ ਤੁਹਾਡਾ ਵਾਕਫ ਇੱਧਰ ਲਹਿੰਦੇ ਪੰਜਾਬ ਦਾ ਸਿਟੀਜ਼ਨ ਹੋਵੇ ਤੇ ਉਹਦੇ ਵਿੱਚ ਤੁਹਾਨੂੰ ਇੱਕ ਇਨਵੀਟੇਸ਼ਨ ਲੈਟਰ, ਇੱਕ ਉਹਨਾਂ ਦੀ ਪਾਸਪੋਰਟ ਦੀ ਕਾਪੀ, ਇੱਕ ਜਿਹੜਾ ਉਹਦਾ ਸ਼ਨਾਖਤੀ ਕਾਰਡ ਆ ਉਹ ਕਾਪੀ, ਤੇ ਉਹ ਕੰਮ ਕਰ ਕੀ ਕਰਦੇ ਉਹ ਇਹ ਚਾਰ ਚੀਜ਼ਾਂ ਜਿਹੜੀਆਂ ਜੀ ਟੈਸਟਡ ਕਰਵਾ ਕੇ ਤੇ ਆਪਣੇ ਕੌਂਸੂਲੇਟ ਦੇ ਵਿੱਚ ਪਾਸਪੋਰਟ ਦੇ ਨਾਲ ਜਮ੍ਹਾਂ ਕਰਾਉਣੀਆਂ ਪੈਂਦੀਆਂ ਤੇ ਫਿਰ ਤੁਹਾਨੂੰ ਉਹ ਜਿਹੜਾ ਵਿਜ਼ਿਟ ਵੀਜ਼ਾ ਮਿਲ ਸਕਦਾ। ਤੇ ਉਸ ਤੋਂ ਬਾਅਦ ਤੁਸੀਂ ਭਾਵੇਂ ਸਿੱਧੇ ਆਓ ਤੇ ਭਾਵੇਂ ਪੰਜਾਬ ਚੜ੍ਹਦੇ ਪੰਜਾਬ ਹੋ ਕੇ ਉੱਥੋਂ ਇੱਧਰ ਆਓ, ਤੇ ਉਹ ਥੋੜੀ ਜਿਹੀ ਕੋਸ਼ਿਸ਼ ਕਰਨੀ ਪੈਂਦੀ ਆ, ਹਿੰਮਤ ਕਰਨੀ ਪੈਂਦੀ ਆ, ਪਰ ਵੀਜ਼ਾ ਕੋਈ ਐਡਾ ਔਖਾ ਨਹੀਂ ਹੈਗਾ ਕਿ ਵੀਜ਼ਾ ਨਾ ਮਿਲੇ। ਜਿਹੜਾ ਪਿੰਡਾਂ ਥਾਵਾਂ ਤੇ ਵੀ ਤੁਸੀਂ ਗਏ, ਹਾਂਜੀ ਪਿੰਡਾਂ ਥਾਵਾਂ ਤੇ ਵੀ ਮਿਲੇ ਤੇ ਜਾਂ ਗੁਰਦੁਆਰਾ ਸਾਹਿਬਾਨ ਵੀ ਗਏ, ਕਿਸ ਤਰ੍ਹਾਂ ਦੀ ਫੀਲਿੰਗ ਸੀ? ਕੋਈ ਬਗਾਨੇ ਲੱਗਦੇ ਨੇ? ਨਹੀਂ, ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਜਦੋਂ ਜਿੱਦਾਂ ਕਹ ਲਓ ਕਿ ਮਤਲਬ ਆਪਾਂ ਜਦੋਂ ਥੋੜੇ ਦਿਹਾਤੀ ਪਿੰਡਾਂ ਇਲਾਕਿਆਂ 'ਚ ਜਾਂਦੇ ਆ, ਜਿੱਦਾਂ ਬਾਰਡਰ ਕ੍ਰਾਸ ਕਰਕੇ ਆਪਣਾ ਪਹਿਲਾ ਪਿੰਡ ਹੀ ਆਪਾਂ ਉੱਥੇ ਜੱਲੋ ਬੈਠੇ ਸੀਗੇ, ਤੇ ਇੱਧਰ ਹੁਣ ਮਾਂਗਟ ਆਪਣਾ ਖਾਰਾ ਸਾਹਿਬ ਗੁਰਦੁਆਰੇ ਆਪਣੇ ਉਹ ਨਸ਼ਹਿਰਾ ਬਿਰਕਾਂ ਦੇ ਲਾਗੇ ਆ, ਮਤਲਬ ਬਹੁਤ ਖੁਸ਼ ਹੁੰਦੇ ਆ ਲੋਕੀ ਵੀ ਕੋਈ ਚੜ੍ਹਦੇ ਪੰਜਾਬ ਤੋਂ ਸਰਦਾਰ ਜੀ ਆਏ ਆ, ਸਾਰੇ ਆ ਕੇ ਜੱਫੀਆਂ ਪਾਉਣਗੇ ਵੀ ਫੋਟੋ ਖਿਚਾਓ ਵੀ ਕਿੱਦਾਂ ਹਾਲਾਤ ਉੱਧਰ। ਜਿੱਦਾਂ ਕਹਿ ਲਓ ਕਿ ਬਜ਼ੁਰਗ ਜਿਹੜੇ ਆ ਗਏ ਆ ਉਹ ਤਾਂ ਇੱਕ ਤਰ੍ਹਾਂ ਦੀ ਉਹਨਾਂ ਦੇ ਮਨ 'ਚ ਤਾਂ ਰੀਝ ਸੀਗੀ ਇੱਧਰਲਿਆਂ ਜਿਹੜੇ ਇੱਧਰ ਆਏ ਆ ਵੀ ਇਹਨਾਂ ਦੇ ਵਿੱਚ ਵੀ ਹੈਗੀ ਵੀ ਉੱਧਰ ਜਾ ਕੇ ਇੱਕ ਵਾਰੀ ਆਪਣੇ ਪਿੰਡ ਦੇਖੀਏ। ਉੱਧਰ ਅਸੀਂ ਵੀ ਤੇ ਉਹਨਾਂ ਦੀ ਨਸਲ ਹੀ ਆ। ਹਾਂਜੀ ਤੇ ਉਧਰਲਿਆਂ ਦੀ ਵੀ ਸੀਗੀ ਵੀ ਇੱਧਰ ਆ ਕੇ ਆਪਣੇ ਪਿੰਡ ਬਾਰੇ ਦੇਖੀਏ। ਕਈ ਚਲੇ ਗਏ ਮਤਲਬ ਇਹ ਇੱਛਾ ਮਨ ਦੇ ਵਿੱਚ ਹੀ ਲੈ ਕੇ, ਇੱਧਰ ਵੀ ਕੀ ਤੜਫਦੇ। ਹੁਣ ਵੀ ਇੱਥੇ ਜਦੋਂ ਕੱਲ ਆਪਾਂ ਮਾਂਗਟ ਗਏ ਸੀਗੇ ਪਿੰਡ, ਤੇ ਉੱਥੇ ਗੁਰਦੁਆਰਾ ਸਾਹਿਬ ਸੀਗਾ, ਤੇ ਉਹ ਵੀ ਬਜ਼ੁਰਗ ਕਹਿੰਦੇ ਵੀ ਸਾਡਾ ਵੀ ਕੁਝ ਕਰੋ ਹਨਾ। ਇੱਕ ਇੱਛਾ ਆ ਮਨ ਦੇ ਵਿੱਚ ਉਹਨਾਂ ਦੇ ਵੀ ਆਖਰੀ ਜਾਣ ਤੋਂ ਇਹ ਦੁਨੀਆ ਤੋਂ ਰੁਖਸਤ ਹੋਣ ਤੋਂ ਪਹਿਲਾਂ ਇੱਕ ਵਾਰੀ ਉਹ ਆਪਣੀ ਜਗ੍ਹਾ ਆਪਣੀ ਜਨਮ ਭੂਮੀ ਜਿਹੜੀ ਦੇਖੀ ਜਾਵੇ। ਬਾਕੀ ਜਿੱਥੇ ਵੀ ਜਾਈਏ, ਜਿੱਥੇ ਵੀ ਕਿਤੇ ਖੜੇ ਰੈਸਟੋਰੈਂਟ ਤੇ ਪੰਪ ਤੇ ਹਰੇਕ ਨੇ ਆ ਕੇ ਮਤਲਬ ਜੱਫੀਆਂ ਪਾ ਕੇ ਸਰਦਾਰ ਜੀ ਆਇਆਂ ਨੂੰ ਕਹਿ ਕੇ ਮਿਲੇ ਆ ਤੇ ਫੋਟੋਆਂ ਖਿਚਾਈਆਂ। ਬਹੁਤ ਦਿਲ ਖੁਸ਼ ਹੁੰਦਾ, ਦਿਲ ਖੁਸ਼ ਹੁੰਦਾ। ਹਾਂਜੀ ਵੀ ਚਾਹ ਪੀ ਕੇ ਜਾਓ, ਠੰਡਾ ਪੀ ਕੇ ਜਾਓ, ਕਿਉਂਕਿ ਗਰਮੀ ਦਾ ਮੌਸਮ ਆ, ਤੇ ਸਾਰਿਆਂ ਨੇ ਮਤਲਬ ਬਹੁਤ ਪਿਆਰ ਸਤਿਕਾਰ ਬਖਸ਼ਿਆ। ਅੱਛਾ, ਜਿਹੜੇ ਹੋਰ ਬਲਜੀਤ ਜੀ ਲੋਕ ਆਉਣਾ ਚਾਹੁੰਦੇ ਨੇ ਹਾਂਜੀ ਤੇ ਕੁਝ ਡਰ ਜਿਹਾ ਹੈ ਕਿ ਵੀ ਉਹ ਚਲੇ ਜਾਓ ਤੇ ਅਮਰੀਕਾ ਦਾ ਵੀਜ਼ਾ ਨਹੀਂ ਲੱਗਦਾ, ਕੈਨੇਡਾ ਦਾ ਨਹੀਂ ਲੱਗਦਾ, ਉਸ ਪਾਰੋਂ ਤੁਸੀਂ ਕਿਵੇਂ ਕੀ ਕਹਿਣਾ ਚਾਹੋਗੇ? ਯਾਰ ਇਹ ਗੱਲ ਇਦਾਂ ਤਾਂ ਹੈਗੀ ਆ, ਮਤਲਬ ਉੱਥੇ ਜਿੱਦਾਂ ਬੰਦਾ ਨਾ ਥੋੜਾ ਜਿਹਾ ਜਦੋਂ ਤਾਂ ਆਪਣੇ ਚੜ੍ਹਦੇ ਪੰਜਾਬ ਦੇ ਜਦੋਂ ਤੁਸੀਂ ਬਾਹਰ ਕਿਸੇ ਹੋਰ ਮੁਲਕ ਨੇ ਥੋੜੀ ਜਿਹੀ ਸੋਚ ਜਿਹੜੀ ਆ ਤੁਸੀਂ ਸਾਰੇ ਦੁਨੀਆ ਦੇ ਮੁਲਕਾਂ ਨਾਲ ਦੁਨੀਆ ਦੇ ਮੁਲਕਾਂ ਦੇ ਲੋਕਾਂ ਦੇ ਨਾਲ ਮਿਲਦੇ ਜੋੜਦੇ ਆ ਤਾਂ ਫਿਰ ਥੋੜਾ ਜਿਹਾ ਦਿਲ ਹੋਰ ਖੁੱਲ ਜਾਂਦਾ ਹਨਾ ਜੀ, ਤੇ ਦਿਮਾਗ ਤੋਂ ਇਹੋ ਜਿਹੀਆਂ ਗੱਲਾਂ ਵੀ ਲੈ ਜਾਂਦੀਆਂ। ਬਾਕੀ ਜਿਹੜਾ ਇਹ ਕਹਿੰਦੇ ਆ ਵੀ ਪਾਸਪੋਰਟ ਦੇ ਉੱਤੇ ਵੀਜ਼ਾ ਪਾਕਿਸਤਾਨ ਦਾ ਲੱਗ ਗਿਆ ਜੀ, ਫਿਰ ਮੁੜ ਕੇ ਕਿਸੇ ਹੋਰ ਮੁਲਕ ਦਾ ਨਹੀਂ ਮਿਲਣਾ, ਇਹ ਮਤਲਬ ਐਵੇਂ ਗੱਲਾਂ ਬਣਾਈਆਂ ਹੋਈਆਂ ਆ। ਇਹਦੇ ਵਿੱਚ ਕੋਈ ਐਡੀ ਸੱਚਾਈ ਨਹੀਂ ਹੈ, ਰਿਐਲਿਟੀ ਕੋਈ ਨਹੀਂ ਹੈਗੀ। ਹੁਣ ਜੇ ਕਹੀਏ ਜਾਵੇ ਵੀ ਪਾਕਿਸਤਾਨ ਦੀ ਜਿਹੜੀ ਆਵਾਮ ਦੀ ਜਿਹੜੀ ਆਬਾਦੀ ਹੋਊਗੀ ਉਹ 20-21 ਕਰੋੜ ਦੇ ਕਰੀਬ ਹੋਊਗੀ, ਤੇ ਦੁਨੀਆ ਦਾ ਕੋਈ ਵੀ ਇਹੋ ਜਿਹਾ ਮੁਲਕ ਨਹੀਂ ਹੈਗਾ ਜਿੱਥੋਂ ਵੀ ਪਾਕਿਸਤਾਨ ਦੀ ਜਿਹੜੀ ਨੈਸ਼ਨੈਲਿਟੀ ਇਹਨਾਂ ਕੋਲ ਪਾਸਪੋਰਟ ਆ ਵੀ ਉਹ ਉੱਥੇ ਨਹੀਂ ਰਹਿੰਦੇ। ਜੇ ਉਹ ਪਾਕਿਸਤਾਨ ਦੇ ਹੋ ਕੇ ਪਾਕਿਸਤਾਨੀ ਪਾਸਪੋਰਟ ਹੋ ਕੇ ਤੇ ਉਹ ਮਤਲਬ ਦੁਨੀਆ ਦੇ ਸਾਰੇ ਮੁਲਕਾਂ 'ਚ ਜਾ ਸਕਦੇ ਆ, ਤੇ ਤੁਹਾਨੂੰ ਜੇ ਇੱਥੇ ਆ ਕੇ ਇੱਕ ਵਾਰੀ ਵਿਜ਼ਿਟ ਕਰ ਜਾਂਦੇ ਤਾਂ ਤੁਹਾਨੂੰ ਕੋਈ ਕਹੇ ਵੀ ਤੁਹਾਡੇ ਵੀਜ਼ਾ ਲੱਗਾ ਵੀ ਤੁਹਾਨੂੰ ਵੀਜ਼ਾ ਨਹੀਂ ਦੇਣਾ, ਇਹ ਗੱਲ ਕੋਈ ਹੈ ਨਹੀਂ, ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ, ਸਿਰਫ ਐਵੇਂ ਗੱਲਾਂ ਹੈ। ਮੈਂ ਨਾ ਫਿਰ ਸਾਡੇ 에ਅਰਪੋਰਟ ਤੇ ਪਾਕਿਸਤਾਨ ਦੇ 에ਅਰਪੋਰਟ ਕਦ ਲਈ ਬਣੇ, ਫਿਰ ਜਹਾਜ਼ ਭਰ ਬਾਹਰ ਲੋਕ ਜਾਂਦੇ। ਬਿਲਕੁਲ ਉਹ ਕਿਵੇਂ ਜਾਂਦੇ ਫਿਰ ਤੇ 에ਅਰਲਾਈਨਾਂ ਨਾਲ ਹੋਣੀ ਤੁਸੀਂ। ਹਾਂਜੀ। ਅੱਛਾ ਬਲਜੀਤ ਜੀ, ਤੁਸੀਂ ਪਾਕਿਸਤਾਨ ਦੇ ਵਿੱਚ ਆ ਕੇ ਜਦੋਂ ਆਪਾਂ ਅਟਾਰੀ ਤੋਂ ਇੱਥੋਂ ਤੱਕ ਦਾ ਜਿੰਨੇ ਦਿਨ ਦਾ ਵੀ ਹੁਣ ਤੁਹਾਡਾ ਟੂਰ ਸੀ, ਟੂਰ ਕੀਤਾ ਵਾ, ਕਿਸੇ ਵੀ ਮੌਕੇ ਤੇ ਐਸਾ ਤੁਹਾਨੂੰ ਮਹਿਸੂਸ ਹੋਇਆ ਵੀ ਤੁਹਾਨੂੰ ਕੋਈ ਹੇਟ ਦੀ ਨਿਗਾਹ ਨਾਲ, ਨਫ਼ਰਤ ਦੀ ਨਿਗਾਹ ਨਾਲ ਕਿਸੇ ਨੇ ਵੇਖਿਆ? ਨਹੀਂ, ਮੈਨੂੰ ਬਿਲਕੁਲ ਵੀ ਇਦਾਂ ਮਹਿਸੂਸ ਨਹੀਂ ਹੋਇਆ। ਇਹ ਇੱਕ ਹੋਰ ਗੱਲ ਸੀ ਵੀ ਜਦੋਂ ਕਿਤੇ ਉਹ ਦੇਖਦੇ ਸੀਗੇ ਵੀ ਜਿਹੜੀਆਂ ਸਲਾਮਾਂ ਹੁੰਦੀਆਂ ਨਾ ਜੀ, ਉਹ ਗੱਲ ਉਹ ਕਿ ਮੈਨੂੰ ਨਹੀਂ ਹੁੰਦੀਆਂ, ਗੁਰੂ ਮਹਾਰਾਜ ਦੀ ਬਖਸ਼ੀ ਹੋਈ ਇਹ ਸਰੂਪ ਆ ਤੇ ਜਿਹੜਾ ਦਸਤਾਰ ਆ ਜੀ, ਇਹ ਦਸਤਾਰ ਨੂੰ ਸਲਾਮਾਂ ਹੁੰਦੀਆਂ। ਤੇ ਮੈਂ ਕਹਿੰਦਾ ਜਦੋਂ ਵੀ ਤੂੰ ਕਿਸੇ ਦਾ ਵੀ ਮਨ ਕਰੇ ਨਾ ਵੀ ਪਾਕਿਸਤਾਨ ਆਉਣ ਨੂੰ, ਕੋਸ਼ਿਸ਼ ਕਰਿਓ ਵੀ ਦਸਤਾਰ ਸਜਾ ਕੇ ਆਓ। ਜੇ ਮਤਲਬ ਹੁਣ ਤੁਸੀਂ ਕਲੀਨ ਸ਼ੇਵ ਤੇ ਪੱਗ ਨਹੀਂ ਬੰਨੀ, ਫਿਰ ਤੁਹਾਨੂੰ ਕੀ ਪਤਾ ਲੱਗਦਾ ਵੀ ਕੋਈ ਸਰਦਾਰ ਬੰਦਾ ਵੀ ਉਧਰੋਂ ਚੜ੍ਹਦੇ ਪੰਜਾਬ 'ਚੋਂ ਆਇਆ ਜਾਂ ਨਹੀਂ ਆਇਆ। ਸਲਾਮਾਂ ਜਿਹੜੀਆਂ ਇਹ ਸਤਿਕਾਰ ਪਿਆਰ ਜਿਹੜਾ ਮਿਲਦਾ ਇਹ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਉਸ ਦਸਤਾਰ ਦੇ ਕਰਕੇ ਮਿਲਦਾ ਜੀ। ਤੇ ਕਿਤੇ ਵੀ ਮਤਲਬ ਗੱਡੀ ਦੇ ਵਿੱਚ ਫੇਰ ਕਹਿੰਦਾ ਵੀ ਜਦੋਂ ਗੱਡੀ ਦੇ ਵਿੱਚ ਜਾਣੇ ਲੋਕੀ ਬਹੁਤ ਗੌਰ ਦੇ ਨਾਲ ਦੇਖਦੇ ਵੀ ਸਰਦਾਰ ਜੀ ਬੈਠੇ ਤੇ ਮਤਲਬ ਹੱਥ ਖੜਾ ਕਰਨਾ, ਉਹਦੇ ਮਤਲਬ ਲਾਹੌਰ ਸਤਿ ਸ੍ਰੀ ਅਕਾਲ ਬੁਲਾਉਣ। ਜਦੋਂ ਲਾਹੌਰ ਆਇਆ ਤੇ ਲਾਹੌਰ ਖੜ ਕੇ ਸੜਕ ਤੇ ਮੈਂ 5 ਮਿੰਟ ਬਾਹਰ ਖੜਿਆ ਤੇ ਸੀ ਆਪਣਾ ਠੰਡਾ ਪੀਣ ਲਈ, ਜਿਹੜਾ ਵੀ ਕੋਲ ਦੀ ਲੰਘਿਆ ਤੇ ਮਤਲਬ ਦੇਖ ਕੇ ਹੱਥ ਖੜਾ ਕਰਕੇ ਹੌਰਨ ਵਜਾ ਕੇ ਸਤਿ ਸ੍ਰੀ ਅਕਾਲ ਬੁਲਾ ਕੇ ਲੱਗਦਾ ਸੀਗਾ ਤੇ ਬੜਾ ਮਤਲਬ ਚੰਗਾ ਲੱਗਾ ਵੀ ਯਾਰ। ਅੱਛਾ, ਇਹਦੇ ਚ ਬਲਜੀਤ ਜੀ ਇਨ ਫਿਊਚਰ ਆਪਾਂ ਨੂੰ ਕਲੋਜ਼ ਆਪਣਾ ਲੰਬਾ ਹੋ ਗਿਆ ਕਾਫੀ ਟਾਈਮ ਦੀ ਕਿੱਲਤ ਦੀ ਵਜ੍ਹਾ ਨਾਲ ਆਪਾਂ ਮਗਾਉਂਦੇ ਗੱਲਾਂ ਜੀ ਕਰਨ ਲੱਗੀ ਤੇ ਗੱਲਾਂ ਤਾਂ ਬਹੁਤ ਸਾਰੀਆਂ ਜਿਹੜੀਆਂ ਮੁੱਕਣੀਆਂ। ਹਾਂਜੀ। ਆਉਣ ਵਾਲੇ ਟਾਈਮ ਦੇ ਵਿੱਚ ਇਹ ਦੋਵਾਂ ਮੁਲਕਾਂ ਦੇ ਹਾਲਾਤ ਨੂੰ ਜਾਂ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ
ਤੁਸੀਂ ਕੀ ਵੇਖਦੇ ਜੇ ਵੀ ਕੀ ਹੋਣ ਜਾ ਰਿਹਾ ਵਾ ਇਨ ਫਿਊਚਰ? ਆਪਾਂ ਇੱਕ ਦੂਜੇ ਨਾਲ ਇੰਟਰੈਕਟ ਹੋਵਾਂਗੇ ਇਹਦੇ ਵਿੱਚ? ਤੁਸੀਂ ਕੀ ਆਪਣੇ ਦੇਖੋ ਜੀ, ਉਦੋਂ ਜਦੋਂ ਨਗਰ ਕੀਰਤਨ ਗਿਆ ਜੀ ਤੇ ਉਦੋਂ ਜਿੱਥੇ ਆਪਣੀ ਪਰੇਡ ਹੁੰਦੀ ਹੈ 0 ਪੁਆਇੰਟ ਤੇ ਉਧਰ ਮਤਲਬ ਬਿਲਕੁਲ ਗੇਟ ਦੇ ਖੜ ਕੇ ਇਧਰਲੇ ਵਾਲੀ ਦੀਆਂ ਤਸਵੀਰਾਂ ਖਿੱਚਦੇ ਸੀਗੇ ਤੇ ਹੱਥ ਮਤਲਬ ਇੱਕ ਦੂਜੇ ਨੂੰ ਹੱਥ ਲਾ ਕੇ ਮਤਲਬ ਕਰਦੇ ਸੀ, ਪਿਆਰ ਦਿੰਦੇ ਸੀ ਤੇ ਇੱਧਰ ਵੀ ਇਦਾਂ ਹੀ ਸੀਗਾ। ਹਰੇਕ ਦਾ ਮਨ ਕਰਦਾ ਵੀ ਹੁਣ ਜਦੋਂ ਹਜੇ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਆ ਉਹ ਖੁੱਲਿਆ ਨਹੀਂ ਹੈਗਾ ਤੇ ਮਤਲਬ ਬਹੁਤ ਜ਼ਿਆਦਾ ਚਾਹ ਵੀ ਜਿੱਦਣ ਇਹ ਉਦਘਾਟਨ ਹੋਇਆ ਉਦੋਂ ਵੀ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਸੀਗੀਆਂ ਤੇ ਜਿੱਦਣ ਉਹ ਖੁੱਲ ਗਿਆ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨ, ਉਹ ਜਿੱਦਣ ਖੁੱਲਦਾ ਵੀ ਉਦੋਂ ਕੀ ਪ੍ਰੋਸੈਸ ਹੁੰਦਾ ਵੀ ਗਵਰਨਮੈਂਟ ਦੇ ਵੀ ਕਿੰਨੇ ਵੀਜ਼ੇ ਦੇਣੇ ਆ, ਵੀਜ਼ੇ ਦੇਣੇ ਮਤਲਬ ਵੀਜ਼ੇ ਤੋਂ ਬਗੈਰ ਆ ਜਾਂ ਕਿੰਨੇ ਬੰਦਿਆਂ ਦੀ ਲਿਮਿਟ, ਇਹਦਾ ਜਦੋਂ ਖੁੱਲੂਗਾ ਚੱਲ ਪਿਆ ਫੇਰ ਆ। ਉਦੋਂ ਤੱਕ ਤਾਂ ਮਤਲਬ ਕਹਿਣ ਦਾ ਭਾਵ ਆ ਵੀ ਹੁਣ ਤੱਕ ਤਾਂ ਮਤਲਬ ਸਿਰਫ ਗੱਲਾਂ ਹੀ ਚੱਲ ਰਹੀਆਂ ਵੀ ਇੱਦਾਂ ਹੋਣਾ ਜਾਂ ਉੱਦਾਂ ਹੋਣਾ ਤੇ ਬਹੁਤ ਜ਼ਿਆਦਾ ਜਿਹੜਾ ਉਤਸ਼ਾਹ ਹੋਊਗਾ ਸੰਗਤਾਂ ਦੇ ਵਿੱਚ ਉਹ ਜਦੋਂ ਉੱਥੇ ਤੱਕ ਆਉਂਦੇ ਆ ਵੀ ਦੇਖਿਆ ਵੀ ਮਤਲਬ ਆਉਣਗੇ ਕਰਤਾਰਪੁਰ ਸਾਹਿਬ, ਹੋਰ ਵੀ ਇੱਛਾ ਜਾਗੂਗੀ ਵੀ ਅਸੀਂ ਇਦੋਂ ਗਾਹਾਂ ਵੀ ਜਾਈਏ, ਇਸ ਤੋਂ ਅੱਗੇ ਵੀ ਅਸੀਂ ਫਰਦਰ ਹੋਰ ਅੱਗੇ ਵੀ ਜਾਈਏ। ਹਾਂਜੀ, ਹੁਣ ਮੈਂ ਕਹਾਂ ਵੀ ਮੈਂ ਪੰਜਾ ਸਾਹਿਬ ਹਸਨ ਅਬਦਾਲ ਤੱਕ ਗਿਆ ਨਾ, ਮੇਰਾ ਦਿਲ ਕਰਦਾ ਸੀਗਾ ਵੀ ਹੋਰ ਜਿਹੜੇ ਪਸ਼ਾਵਰ ਦੇ ਵਿੱਚ ਗੁਰਦੁਆਰੇ ਆ ਉੱਥੇ ਵੀ ਜਾਵਾਂ ਹਨਾ, ਪਰ ਸਮੇਂ ਦੀ ਘਾਟ ਕਰਕੇ ਮਤਲਬ ਉੱਥੇ ਤੱਕ ਨਹੀਂ ਪਹੁੰਚਿਆ। ਦਿਲ ਕਰਦਾ ਵੀ ਗਾਹਾਂ ਤੋਂ ਗਾਹਾਂ ਵੀ ਅੱਗੇ ਵੀ ਸਾਰਾ ਦੇਖੀਏ। ਬਿਲਕੁਲ। ਅੱਛਾ, ਇਹਦੇ 'ਚ ਵੀਜ਼ਾ ਪਾਲਿਸੀਜ਼ ਦੀ ਗੱਲ ਕਰੀਏ ਜਾਂ ਲੋਕ ਉਹ ਜਿਹੜੇ 72 ਵਰਿਆਂ ਤੋਂ ਆਪਣੇ ਪਿੰਡਾਂ ਨੂੰ ਸਥਾਨਾਂ ਨੂੰ ਜਾਣ ਰਹੇ ਤੇ ਵੀਜ਼ਾ ਪਾਲਿਸੀਜ਼ ਦੇ ਵਿੱਚ ਤੁਸੀਂ ਕੀ ਸੁਜੈਸਟ ਕਰਦੇ ਜੇ ਵੀ ਸਾਡੀਆਂ ਦੋਵਾਂ ਗਵਰਨਮੈਂਟਾਂ ਨੂੰ ਜਾਂ ਐਮਬੈਸੀਜ਼ ਨੂੰ ਕੀ ਇਨਸਟਰਕਸ਼ਨ ਜਿਹੜੀਆਂ ਇਹਨਾਂ ਦੇ ਜਜ਼ਬਾਤ ਨੂੰ ਵੇਖ ਕੇ ਆਪਾਂ ਕਰ ਸਕਦੇ? ਅਸੀਂ ਤੇ ਸੁਜੈਸ਼ਨ ਕਰ ਸਕਦੇ, ਅਸੀਂ ਤੇ ਕੁਛ ਉਹਨਾਂ ਤੇ ਇੰਪਲੀਮੈਂਟ ਨਹੀਂ ਕਰ ਸਕਦੇ। ਕੀ ਹੋਣਾ ਚਾਹੀਦਾ ਵੀਜ਼ਾ ਪਾਲਿਸੀਜ਼ ਦੇ ਵਿੱਚ? ਮਤਲਬ ਇਹ ਤਾਂ ਹੁਣ ਜੀ ਜਨਤਾ ਦੀ, ਆਵਾਮ ਦੀ ਜਿਹੜੀ ਦਿਲ ਦੀ ਆਵਾਜ਼ ਆ, ਜਿਹੜੀ ਉਹ ਇੱਛਾ ਆ ਉਹਨਾਂ ਦੀ, ਉਹ ਜੇ ਆਪਾਂ ਉਹਨਾਂ ਨੂੰ ਥੋੜਾ ਜਿਹਾ ਅਹਿਸਾਸ ਕਰਨਗੀਆਂ ਸਰਕਾਰਾਂ ਵੀ ਜਿਹੜੇ ਬਜ਼ੁਰਗ ਹੁਣ ਆਖਰੀ ਸਮੇਂ ਦੇ ਉੱਤੇ ਆ ਕੇ ਜਿਨ੍ਹਾਂ ਦੀ ਰੀਝ ਇਹੀ ਆ ਵੀ ਮੈਂ ਆਪਣੀ ਜਨਮ ਭੋਏ ਦੇਖਣੀ ਆ, ਘੱਟੋ ਘੱਟ ਉਹਨਾਂ ਨੂੰ ਮੰਨ ਲਾ ਵੀ ਉਹਨਾਂ ਦੇ ਲਈ ਜਿਹੜੇ ਵੀਜ਼ੇ ਦੀ ਜਿਹੜੀ ਆ ਵੀ ਬਹੁਤ ਜ਼ਿਆਦਾ ਸਹੂਲਤ ਦੇਣ ਵੀ ਮਤਲਬ ਜ਼ਿਆਦਾ ਖੱਜਲ ਖੁਆਰੀ ਨਾ ਹੋਵੇ। ਜਿਵੇਂ ਪੰਜਾਬ ਦੇ ਵਿੱਚ ਬੈਠੇ ਚੜ੍ਹਦੇ ਪੰਜਾਬ ਤੋਂ ਵੀਜ਼ਾ ਲੈਣ ਲਈ ਦਿੱਲੀ ਜਾਣਾ, ਸਪਾਂਸਰਸ਼ਿਪਾਂ ਚਾਹੀਦੀਆਂ ਵੀ ਜਿਹੜੇ ਉਹਨਾਂ ਦੇ ਜੰਮਣ ਭੋਏ ਇੱਧਰ ਜਾਂ ਰਹੇ ਆ ਬਜ਼ੁਰਗ ਹੋ ਗਏ, ਮੈਂ ਚਾਹੁੰਦਾ ਵੀ ਉਹਨਾਂ ਨੇ ਥੋੜੀ ਜਿਹੀ ਵੀਜ਼ਾ ਸਹੂਲਤ ਜਿਹੜੀ ਆ ਛੇਤੀ ਤੇ ਮਤਲਬ ਘਰ ਬੈਠੇ ਹੋ ਜਾਏ, ਕਿਉਂਕਿ ਮਤਲਬ ਰਾਹਾਂ ਦੇ ਵਿੱਚ ਜਾਂ ਗਰਮੀ ਜਾਂ ਠੰਡ ਦੇ ਵਿੱਚ ਐਡੀ ਦੂਰ ਜਾਣਾ ਉਹਨਾਂ ਲਈ ਵੀ ਔਖਾ ਹੁੰਦਾ। ਇੱਧਰ ਵੀ ਇਹੀ ਆ, ਜਦੋਂ ਹੁਣ ਮਤਲਬ ਇੱਧਰ ਵੀ ਕਹਿੰਦੇ ਵੀ ਇੱਕ ਵਾਰੀ ਵੀ ਸਾਡਾ ਵੀ ਕੁਛ ਕਰੇ, ਉਹ ਵੀ ਉਹਨਾਂ ਦਾ ਹੁੰਦੀ ਮਨ ਦੀ ਇੱਛਾ ਵੀ ਅਸੀਂ ਚੜ੍ਹਦੇ ਪੰਜਾਬ ਜਾ ਕੇ ਆਪਣੀ ਜੰਮਣ ਭੋਏ ਦੇਖੀਏ। ਇਹ ਜਿਹੜੇ ਵੀਜ਼ੇ ਦੀਆਂ ਜਿਹੜੀਆਂ ਸ਼ਰਤਾਂ ਆ ਉਹ ਥੋੜੀਆਂ ਜਿਹੀਆਂ ਨਰਮ ਹੋਣਗੀਆਂ ਤੇ ਮਤਲਬ ਆਨਲਾਈਨ ਵੀ ਜਾਂ ਈ ਵੀਜ਼ਾ ਜਿਵੇਂ ਮੁਲਕਾਂ ਨੇ ਸ਼ੁਰੂ ਕੀਤਾ ਈ ਵੀਜ਼ਾ ਵੀ ਕੀਤਾ ਜਾ ਸਕਦਾ ਜੇ ਆਪਾਂ ਆਨਲਾਈਨ ਕਰਨਾ ਹੋਵੇ। ਹਾਂਜੀ, ਪਰ ਉਹੀ ਆ ਵੀ ਜਿੰਨਾ ਚਿਰ ਤੱਕ ਕੋਈ ਗਿਆ ਨਹੀਂਗਾ ਉਹ ਗਾਹਾਂ ਦੱਸਦਾ ਆ, ਉਹ ਗਾਹਾਂ ਦੱਸਦਾ ਹੈ, ਫੇਰ ਹੀ ਹੌਲੀ ਹੌਲੀ ਚੱਲਦਾ ਆ। ਤੇ ਬਾਹਰਲਿਆਂ ਨੂੰ ਇਦਾਂ ਹੀ ਆ ਵੀ ਬਸ ਜੇ ਤੁਹਾਡਾ ਕੋਈ ਇੱਥੇ ਵਾਕਫ ਹੈਗਾ ਤੇ ਉਹਦੇ ਕੋਲੋਂ ਤੁਸੀਂ ਇਨਵੀਟੇਸ਼ਨ ਲੈਟਰ ਤੇ ਜਿਹੜੀਆਂ ਹੋਰ 2-4 ਚੀਜ਼ਾਂ ਵੀ ਪਾਸਪੋਰਟ ਦੀ ਕਾਪੀ ਜਾਂ ਸ਼ਨਾਖਤੀ ਕਾਰਡ ਦੀ ਕਾਪੀ, ਕੀ ਕੰਮ ਕਰਦਾ, ਇਹ 4 ਪੇਪਰ ਚਾਹੀਦੇ ਹੁੰਦੇ ਆ, ਲੈ ਕੇ ਤੇ ਆਪਣਾ ਪਾਸਪੋਰਟ ਲੈ ਕੇ ਤੇ ਜਮ੍ਹਾਂ ਕਰਾਓ। ਬਾਹਰਲਿਆਂ ਲਈ ਵੀ ਇਹੀ ਆ ਮਤਲਬ ਵੀ ਉਸ ਤੋਂ ਬਾਅਦ ਵੀਜ਼ਾ ਜਿਹੜਾ ਤੁਹਾਡਾ ਲੱਗ ਜਾਂਦਾ, ਕੋਈ ਬੜੀ ਐਡੀ ਸਮੱਸਿਆ ਨਹੀਂ ਹੈ। ਬੜੀ ਐਡੀ ਸਮੱਸਿਆ ਨਹੀਂ ਹੈਗੀ ਤੁਹਾਨੂੰ ਲੱਗਦਾ? ਅੱਛਾ, ਹੁਣ ਜਿਹੜੇ ਤੁਹਾਡੇ ਯਾਰ ਦੋਸਤ ਅਮਰੀਕਾ 'ਚ ਜਾਂ ਹੁਸ਼ਿਆਰਪੁਰ, ਉਹਨਾਂ ਨੂੰ ਪਾਕਿਸਤਾਨ ਦੀ ਤਸਵੀਰ ਕੀ ਵਿਖਾਉਣੀ ਆ, ਪਾਕਿਸਤਾਨ ਦਾ ਇਮੇਜ ਕੀ ਜਾ ਕੇ ਵਿਖਾਉਣਾ, ਕਿੰਨਿਆਂ ਨੂੰ ਦੱਸਣਾ ਵੀ ਪਾਕਿਸਤਾਨ ਕਿਵੇਂ ਦਾ? ਇੱਕ ਤਾਂ ਮਤਲਬ ਹੁਣ ਤੁਹਾਡੇ ਦੱਸਣ ਦੀ ਜ਼ਰੂਰਤ ਨਹੀਂ ਪੈਣੀ, ਹੁਣ ਪੰਜਾਬੀ ਲਹਿਰ ਤੇ ਪਹੁੰਚਣੀ ਹੈ ਮਤਲਬ ਹੁਣ ਮਤਲਬ ਸੈਂਕੜਿਆਂ ਤੋਂ ਹਜ਼ਾਰਾਂ ਮਤਲਬ ਗਾਹਾਂ ਤੁਹਾਨੂੰ ਜਿਹੜੇ ਫਿਜ਼ੀਕਲੀ ਮਿਲਣਗੇ ਉਹ ਤਾਂ ਦੱਸਣਾ ਹੀ ਆ। ਜਿਹੜੇ ਬਾਹਰਲੇ ਆ ਉਹਨਾਂ ਨੂੰ ਤਾਂ ਮਤਲਬ ਜਾ ਕੇ ਦੱਸੂਗਾ ਵੀ ਬਹੁਤ ਵਧੀਆ ਭਾਈ, ਮਤਲਬ ਦਿਲ 'ਚ ਖਾਸ਼ ਹੁੰਦੀ ਆ ਵੀ ਇੱਕ ਵਾਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਨੇ ਆ ਨਾ ਜ਼ਿੰਦਗੀ ਦੇ ਵਿੱਚ ਇੱਕ ਵਾਰੀ, ਮਤਲਬ ਬਹੁਤ ਵਧੀਆ ਆ। ਮੈਂ ਸਾਰਿਆਂ ਨੂੰ ਕਹੂੰਗਾ ਜਦੋਂ ਵੀ ਚੜ੍ਹਦੇ ਪੰਜਾਬ ਆਉਣਾ ਤੁਸੀਂ ਤਾਂ ਕੋਸ਼ਿਸ਼ ਕਰੋ ਵੀ ਵੀਜ਼ਾ ਲਓ, ਜਿਹੜੇ ਮੁਲਕ 'ਚ ਬੈਠੇ ਵੀਜ਼ਾ ਲਓ, ਇੱਥੇ ਲਾਹੌਰ ਉਤਰੋ, ਭਾਵੇਂ ਉੱਧਰੋਂ ਆ ਕੇ ਤੇ ਗੇੜਾ ਮਾਰ ਕੇ ਜਾਂ ਬਾਗੇ ਬਾਰਡਰ ਆਏ ਸਾਰਾ ਇੱਕ ਵਾਰੀ ਤੁਸੀਂ ਦੇਖ ਲਓਗੇ। ਥੋੜਾ ਝਾਕਾ ਜਿਹਾ ਬੰਦੇ ਦੇ ਮਨ ਦੇ ਵਿੱਚ ਹੁੰਦਾ, ਦਿਮਾਗ 'ਚੋਂ ਨਿਕਲ ਜਾਂਦਾ, ਫਿਰ ਇਹਦਾ ਲੱਗਣਾ ਵੀ ਯਾਰ ਇਹ ਤਾਂ ਗੱਲੇ ਕੋਈ ਨਹੀਂ, ਐਵੇਂ ਮਤਲਬ ਦਿਮਾਗ 'ਚ ਬਣਾਏ ਪਤਾ ਨਹੀਂ ਉੱਤੇ ਐਂ ਕੋਈ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਬਹੁਤ ਵਧੀਆ ਸਾਰਾ ਕੁਝ ਉੱਦਾਂ ਹੀ ਆ, ਬੜੇ ਮਿਲਣਸਾਰ ਸਤਿਕਾਰ ਪਿਆਰ ਦਿੰਦੇ ਇੱਥੇ। ਤੇ ਮਤਲਬ ਮੈਂ ਬੇਨਤੀ ਕਰੂੰਗਾ ਵੀ ਜਦੋਂ ਵੀ ਹੁਣ ਆਪਣੇ ਨਵੰਬਰ ਗੁਰਪੁਰਬ ਦੇ ਉੱਤੇ ਮਤਲਬ ਇੱਥੇ ਲੱਖਾਂ ਦੀ ਗਿਣਤੀ 'ਚ ਸੰਗਤਾਂ ਆਉਣਗੀਆਂ ਤੇ ਜ਼ਰੂਰ ਆਓ ਜੀ, ਮਤਲਬ ਵੀ ਕੋਈ ਡਰਨ ਵਾਲੀ ਕੋਈ ਗੱਲ ਨਹੀਂ। ਬਹੁਤ ਸ਼ੁਕਰੀਆ ਜੀ ਬਲਜੀਤ ਜੀ ਨੇ ਆਪਣੇ ਤਾਸਰਾਤ, ਆਪਣੇ ਖਿਆਲਾਤ ਸਾਡੇ ਤੱਕ ਰੱਖੇ ਕਿ ਪਾਕਿਸਤਾਨ ਦੇ ਵਿੱਚ ਉਹਨਾਂ ਜੋ ਕੁਝ ਵੇਖਿਆ, ਜੋ ਕੁਝ ਉਹਨਾਂ ਨਾਲ ਲੋਕਾਂ ਨੇ ਜਿਸ ਤਰ੍ਹਾਂ ਪਿਆਰ ਮੁਹੱਬਤ ਦੇ ਨਾਲ ਪੇਸ਼ ਆਏ, ਸਾਰੀ ਗੱਲਬਾਤ ਦੱਸੀ। ਸੋ ਅਸੀਂ ਵੀ ਕੋਸ਼ਿਸ਼ ਕਰੀਏ ਵੀ ਜਿੰਨੇ ਵੀ ਲੋਕ ਇੱਧਰ ਆਉਣ, ਪਾਕਿਸਤਾਨ ਤੋਂ ਜਿਹੜਾ ਪਿਆਰ ਲੈ ਕੇ ਜਾਣ, ਉਹ ਅਸੀਂ ਇਹਨਾਂ ਵੀਡੀਓਜ਼ ਦੇ ਰਾਹੀਂ ਤੇ ਪੂਰੀ ਦੁਨੀਆ ਤੱਕ ਰੱਖੀਏ ਕਿ ਪਾਕਿਸਤਾਨ ਕਿੱਡਾ ਪੁਰਅਮਨ ਤੇ ਪਿਆਰ ਕਰਨ ਵਾਲਾ ਵਾ, ਜਿੰਨੇ ਵੀ ਹਿੰਦੂ ਜਾਂ ਸਿੱਖ ਇੱਧਰ ਆਉਣ। ਉਸ ਤੋਂ ਹਟ ਕੇ ਇਹ ਲੋਕ ਜਿਹੜੇ ਫਿਜ਼ੀਕਲੀ ਵੀ ਜਾ ਕੇ ਜਦੋਂ ਆਪਣੇ ਫੈਮਿਲੀਜ਼ ਦੇ ਵਿੱਚ, ਆਪਣੇ ਯਾਰਾਂ ਦੋਸਤਾਂ 'ਚ, ਆਪਣਾ ਜਿੰਨਾ ਵੀ ਸਰਕਲ ਹੋਏਗਾ ਫਰੈਂਡ ਸਰਕਲ, ਉਹਦੇ 'ਚ ਜਦੋਂ ਜਾ ਕੇ ਦੱਸਣਗੇ ਕਿ ਪਾਕਿਸਤਾਨੀਆਂ ਕਿੱਡਾ ਵਧੀਆ ਸਾਡੇ ਨਾਲ ਬਿਹੇਵ ਕੀਤਾ,
ਸੋ ਆਟੋਮੈਟਿਕਲੀ ਪਾਕਿਸਤਾਨ ਦਾ ਇੱਕ ਇਮੇਜ ਜਿਹੜਾ ਉਹ ਹੋਰ ਬਿਹਤਰ ਹੋਏਗਾ, ਹੋਰ ਲੋਕ ਇੱਧਰ ਅਟਰੈਕਟ ਹੋਣਗੇ। ਇਹਦੇ ਵਿੱਚ ਆਪਾਂ ਜੇ ਗੱਲ ਕਰਦੇ ਹਾਂ ਵੀ ਇੰਡੀਆ ਤੇ ਪਾਕਿਸਤਾਨ ਦੇ ਰਿਲੇਸ਼ਨ 'ਚ ਆਪਾਂ ਇਹਨਾਂ ਨੂੰ ਕਲੋਜ਼ ਕਰਨ ਦੀ ਕੋਸ਼ਿਸ਼ ਕਰੀਦੀ, ਇੰਟਰੈਕਟ ਕਰਨ ਦੀ ਕੋਸ਼ਿਸ਼ ਕਰੀਦੀ ਆ। ਇਹਦੇ ਵਿੱਚ ਵੀਜ਼ਾ ਪੋਲਿਸੀਜ਼ ਦੇ ਵਿੱਚ ਵੀ ਆਸਾਨੀ ਅੱਗੇ ਤੋਂ ਪੈਦਾ ਹੋਏਗੀ। ਇਹ ਰੈਵਨਿਊ ਜਿਹੜਾ ਟੂਰਿਜ਼ਮ ਦੀ ਮਦਦ 'ਚ ਆਏਗਾ ਉਹ ਵੀ ਜਨਰੇਟ ਹੋਏਗਾ ਤੇ ਇੱਕ ਪਿਆਰ ਮੁਹੱਬਤ ਅਮਨ ਦਾ ਸਲਾਮ ਜਿਹੜਾ ਵਾ ਇੱਧਰੋਂ ਪੂਰੀ ਦੁਨੀਆ ਤੱਕ ਪਹੁੰਚੇਗਾ। ਸੋ ਇਸ ਤਰ੍ਹਾਂ ਦੇ ਲੋਕਾਂ ਨੂੰ ਮਿਲ ਕੇ ਜਿਹੜੇ ਪਾਕਿਸਤਾਨ ਆਉਂਦੇ ਆ ਤੁਹਾਡੇ ਤੱਕ ਉਹਨਾਂ ਦੀ ਗੱਲਬਾਤ ਰੱਖਦੇ ਰਹੀਦਾ ਤੇ ਜਿੰਨੀ ਦੇਰ ਆਪਾਂ ਪੰਜਾਬੀ ਲਹਿਰ ਨਾਲ ਰੱਬ ਸੋਹਣਾ ਹਿੰਮਤ ਦਿੱਤੀ ਰੱਖੇ ਜੁੜੇ ਰਵਾਂਗੇ, ਇਹਨਾਂ ਲੋਕਾਂ ਨੂੰ ਮਿਲ ਕੇ ਉਹਨਾਂ ਦੀਆਂ ਗੱਲਬਾਤ ਤੁਹਾਡੇ ਤੱਕ ਰੱਖਦੇ ਰਵਾਂਗੇ। ਰੱਬ ਰੱਖੇ।